ਵਰਲਡ ਸਿੱਖ ਪਾਰਲੀਮੈਂਟ ਨੇ ਐਸਜੀਪੀਸੀ ਚੋਣਾਂ ਸੰਬੰਧੀ ਪੰਜਾਬ ਦੇ ਸਿੱਖਾਂ ਨੂੰ ਕੀਤੀ ਖਾਸ ਅਪੀਲ। ਇਜ਼ਰਾਈਲ ਫਲਸਤੀਨ ਜੰਗ ਦਾ 1 ਮਹੀਨਾ ਪੂਰਾ ਹੋਣ ਤੇ ਦਲ ਖਾਲਸਾ ਦਾ ਸਾਂਝਾ ਬਿਆਨ। ਅਲੀਗੜ੍ਹ ਤੋਂ ਹਰੀਗੜ੍ਹ ਵਿੱਚ ਬਦਲਿਆ ਜਾਵੇਗਾ ਸ਼ਹਿਰ ਦਾ ਨਾਮ। ਵਰਲਡ ਸਿੱਖ ਪਾਰਲੀਮੈਂਟ ਨੇ ਪੰਜਾਬ ਅੰਦਰ ਵਸਦੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਜਾ ਰਹੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੀਆਂ ਵੋਟਾਂ ਪਹਿਲ ਦੇ ਆਧਾਰ ਤੇ ਰਜਿਸਟਰ ਕਰਵਾਉਣ ਦੀ ਅਪੀਲ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਸਮਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਨੇ ਸਿੱਖ ਮਰਿਆਦਾ, ਸਿੱਖ ਸਿਧਾਂਤਾਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਇੱਕ ਸਿਆਸੀ ਪਾਰਟੀ ਦੀ ਸਿੱਖਾਂ ਉੱਤੇ ਅਜ਼ਾਰੇਦਾਰੀ ਕਾਇਮ ਰੱਖਣ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ, ਜਿਸ ਤੋਂ ਸਾਰੇ ਸਿੱਖ ਭਲੀ ਭਾਂਤ ਜਾਣੂ ਹਨ। ਚਾਹੇ ਵੋਟਾਂ ਦਾ ਤਰੀਕਾ ਸਿੱਖ ਸਿਧਾਂਤਾਂ ਅਨੁਸਾਰੀ ਨਹੀਂ ਹੈ, ਪਰ ਅੱਜ ਦੇ ਸਮੇਂ ਵਿੱਚ ਵੋਟਾਂ ਪਾਉਣ ਦਾ ਹੀ ਇੱਕ ਤਰੀਕਾ ਹੈ ਜਿਸ ਰਾਹੀਂ ਮੌਜੂਦਾ ਸਿਸਟਮ ਵਿੱਚ ਤਬਦੀਲੀ ਲਿਆਈ ਜਾ ਸਕਦੀ ਹੈ। ਸੋ ਇਸ ਲਈ ਸੁਹਿਰਦ ਸਿੱਖਾਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਆਪਣੀਆਂ ਅਤੇ ਆਪਣੇ ਆਸ-ਪਾਸ ਦੇ ਪੰਥਕ ਸੋਚ ਵਾਲੇ ਸਿੱਖਾਂ ਦੀਆਂ ਵੋਟਾਂ ਰਜਿਸਟਰ ਕਰਵਾਉਣੀਆਂ ਚਾਹੀਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰ ਸਿੱਖ ਰਹਿਤ ਰਹਿਣੀ ਵਿੱਚ ਪ੍ਰਪੱਕ, ਪੰਥਕ ਸੋਚ ਦੇ ਧਾਰਨੀ ਅਤੇ ਪੰਥ ਦੇ ਬੋਲਬਾਲੇ ਨੂੰ ਸਮਰਪਿਤ ਹੋਣੇ ਚਾਹੀਦੇ ਹਨ। ਇਸ ਲਈ ਵਰਲਡ ਸਿੱਖ ਪਾਰਲੀਮੈਂਟ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਸਮੂਹ ਪਾਰਟੀਆਂ ਨੂੰ ਬੇਨਤੀ ਕਰਦੀ ਹੈ ਕਿ ਉਹ ਯੋਗ ਉਮੀਦਵਾਰਾਂ ਨੂੰ ਹੀ ਅੱਗੇ ਲਿਆਉਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਹੋਣ ਲਈ ਬਹੁਤ ਧਿਰਾਂ ਸਰਗਰਮ ਹਨ। ਉਹਨਾਂ ਵਿੱਚ ਬਹੁਤੀਆਂ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਨਿਕਲੀਆਂ ਹੋਣ ਕਰਕੇ ਉਹਨਾਂ ਵਰਗੀ ਹੀ ਸੋਚ ਰੱਖਦੀਆਂ ਹਨ, ਜਾਂ ਫਿਰ ਸਿੱਖ ਵਿਰੋਧੀ ਸੋਚ ਰੱਖਣ ਵਾਲੀਆਂ ਪਾਰਟੀਆਂ ਵੀ ਸਿੱਖਾਂ ਦੀ ਸਿਰਮੌਰ ਸੰਸਥਾ ਉੱਤੇ ਕਾਬਜ਼ ਹੋਣ ਦਾ ਯਤਨ ਕਰ ਰਹੀਆਂ ਹਨ। ਇਸ ਸਥਿਤੀ ਦੇ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੈ ਕਿ ਪੰਥਕ ਸੋਚ ਵਾਲੀਆਂ ਸਾਰੀਆਂ ਜਥੇਬੰਦੀਆਂ ਨੂੰ ਮਿਲ ਬੈਠ ਕੇ ਵਿਚਾਰ ਕਰਕੇ ਇੱਕ ਹਲਕੇ ਵਿੱਚ ਇੱਕ ਉਮੀਦਵਾਰ ਹੀ ਖੜਾ ਕਰਨਾ ਚਾਹੀਦਾ ਹੈ। ਜੇਕਰ ਪੰਥਕ ਧਿਰਾਂ ਵਿੱਚ ਆਪਸੀ ਪਾਟੋ ਧਾੜ ਰਹੀ ਅਤੇ ਇੱਕ ਸੀਟ ਤੇ ਕਈ ਉਮੀਦਵਾਰ ਖੜੇ ਹੋਏ ਤਾਂ ਪੰਥਕ ਸੋਚ ਵਾਲੇ ਸਿੱਖਾਂ ਦੀ ਵੋਟ ਪਾਟ ਜਾਵੇਗੀ ਤੇ ਇਸ ਦਾ ਫਾਇਦਾ ਮੌਜੂਦਾ ਧਿਰ ਨੂੰ ਜਾਂ ਸਿੱਖ ਵਿਰੋਧੀ ਪਾਰਟੀਆਂ ਨੂੰ ਮਿਲੇਗਾ, ਜਿਸ ਦਾ ਬਹੁਤ ਭਾਰਾ ਨੁਕਸਾਨ ਸਿੱਖਾਂ ਨੂੰ ਚੁਕਾਉਣਾ ਪਵੇਗਾ। ਪੰਜਾਬ ਤੋਂ ਬਾਹਰਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਸ ਤਰ੍ਹਾਂ ਅੱਜ ਭਾਜਪਾ ਦੇ ਹੱਥਾਂ ਵਿੱਚ ਚੜ੍ਹ ਗਈਆਂ ਹਨ ਅਤੇ ਭਾਰਤ ਸਰਕਾਰ ਦੇ ਗੁਣ ਗਾਉਂਦੀਆਂ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇ ਰਹੀਆਂ ਹਨ, ਉਹ ਸਭ ਦੇ ਸਾਹਮਣੇ ਹੈ ਅਤੇ ਪੰਜਾਬ ਅੰਦਰ ਅਜਿਹਾ ਹੋਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਵਰਲਡ ਸਿੱਖ ਪਾਰਲੀਮੈਂਟ ਪੰਜਾਬ ਵਿੱਚ ਵਸਦੇ ਸਮੂਹ ਸੁਹਿਰਦ ਅਤੇ ਪੰਥਕ ਸੋਚ ਵਾਲੇ ਸਿੱਖਾਂ ਨੂੰ ਬੇਨਤੀ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਮੌਜੂਦਾ ਪ੍ਰਬੰਧ ਨੂੰ ਖਤਮ ਕਰਨ ਅਤੇ ਸਿੱਖ ਪੱਖੀ ਪ੍ਰਬੰਧ ਲਿਆਉਣ ਵਿੱਚ ਮਦਦ ਕਰਨ। ਨਾਲ ਹੀ ਪੰਥਕ ਸੋਚ ਵਾਲੀਆਂ ਪਾਰਟੀਆਂ ਉੱਤੇ ਇੱਕ ਸੀਟ ਉੱਤੇ ਇੱਕ ਉਮੀਦਵਾਰ ਖੜਾ ਕਰਨ ਲਈ ਦਬਾਅ ਪਾਉਣ। ਸਿੱਖ ਸੰਗਤਾਂ ਵੱਲੋਂ ਕੀਤਾ ਗਿਆ ਉਦਮ ਹੀ ਗੁਰਦੁਆਰਾ ਪ੍ਰਬੰਧ ਦੇ ਭਵਿੱਖ ਦੀ ਦਸ਼ਾ ਤੇ ਦਿਸ਼ਾ ਨਿਰਧਾਰਤ ਕਰੇਗਾ। ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਛਿੜੀ ਜੰਗ ਦੇ 1 ਮਹੀਨਾ ਪੂਰਾ ਹੋਣ ਤੇ ਸਿੱਖ ਜਥੇਬੰਦੀ ਦਲ ਖਾਲਸਾ ਨੇ ਮੀਡੀਆ ਨੂੰ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਦਲ ਖਾਲਸਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ 4 ਹਫ਼ਤਿਆਂ ਤੋਂ ਇਜ਼ਰਾਈਲੀ ਫੌਜਾਂ ਹੱਥੋਂ 10,000 ਤੋਂ ਵੱਧ ਨਿਹੱਥੇ ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ ਇਹਨਾਂ ਵਿੱਚੋਂ ਬਹੁਤਾਤ ਮਾਸੂਮ ਬੱਚੇ ਅਤੇ ਔਰਤਾਂ ਹਨ। ਹਸਪਤਾਲਾਂ, ਸ਼ਰਨਾਰਥੀ ਕੈਂਪਾਂ ਅਤੇ ਪਨਾਹਗਾਹਾਂ ਉੱਤੇ ਇਜ਼ਰਾਈਲ ਦੀਆਂ ਫੌਜਾਂ ਵੱਲੋਂ ਬੰਬਾਰੀ ਨਾਲ ਹਰ ਪਾਸੇ ਲੋਥਾਂ ਖਿਲਰੀਆਂ ਪਈਆਂ ਹਨ ਅਤੇ ਇਹ ਸਭ ਤਬਾਹੀ ਨੂੰ ਦੁਨੀਆ ਲਾਚਾਰ ਅਤੇ ਬੇਬਸ ਬਣ ਕੇ ਦੇਖ ਰਹੀ ਹੈ। ਦਲ ਖਾਲਸਾ ਦਾ ਮੰਨਣਾ ਹੈ ਕਿ ਤਾਕਤਵਰ ਨਾਟੋ ਮੁਲਕਾਂ ਵੱਲੋਂ ਗਜ਼ਾ ਪੱਟੀ ਵਿੱਚ ਫਲਸਤੀਨ ਲੋਕਾਂ ਦੀ ਨਸਲਕੁਸ਼ੀ ਕਰਨ ਲਈ ਇਜ਼ਰਾਈਲੀ ਫੋਰਸਾਂ ਨੂੰ ਦਿੱਤੀ ਸਿੱਧੀ ਅਸਿੱਧੀ ਖੁੱਲ੍ਹ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਬਣ ਸਕਦੀ ਹੈ। ਪਾਰਟੀ ਆਗੂ ਕੰਵਰਪਾਲ ਸਿੰਘ ਨੇ ਹਜ਼ਾਰਾਂ ਨਿਹੱਥੇ ਫਲਸਤੀਨੀ ਲੋਕਾਂ ਦੀਆਂ ਜਾਨਾਂ ਦੇ ਜਾਣ ਉੱਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਫੌਰੀ ਜੰਗਬੰਦੀ ਲਈ ਦੁਨੀਆ ਦੇ ਸ਼ਕਤੀਸ਼ਾਲੀ ਮੁਲਕਾਂ ਨੂੰ ਅਸਰਦਾਰ ਢੰਗ ਨਾਲ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਫਲਸਤੀਨ ਦੇ ਲੋਕਾਂ ਦੇ ਦਰਦ ਅਤੇ ਪੀੜਾ ਦਾ ਅਹਿਸਾਸ ਕਰਦੇ ਹਾਂ, ਕਿਉਂਕਿ ਸਿੱਖ ਕੌਮ 1984 ਦੇ ਦੌਰ ਵਿੱਚ ਨਸਲਕੁਸ਼ੀ ਦਾ ਦੁਖਾਂਤ ਝੱਲ ਚੁੱਕੀ ਹੈ। ਉਹਨਾਂ ਕਿਹਾ ਕਿ ਜੋ ਕੁਝ ਅੱਜ ਫਲਸਤੀਨ ਦੇ ਲੋਕਾਂ ਨਾਲ ਵਾਪਰ ਰਿਹਾ ਹੈ ਉਹ ਨਸਲਕੁਸ਼ੀ ਦੀ ਪਰਿਭਾਸ਼ਾ ਵਿੱਚ ਫਿੱਟ ਬੈਠਦਾ ਹੈ। ਉਹਨਾਂ ਕਿਹਾ ਕਿ ਦੋਨਾਂ ਪਾਸਿਆਂ ਤੋਂ ਨਿਰਦੋਸ਼ਾਂ ਦੇ ਡੁੱਲ ਰਹੇ ਖੂਨ ਦਾ ਉਹਨਾਂ ਨੂੰ ਅਫਸੋਸ ਹੈ। ਦਲ ਖਾਲਸਾ ਆਗੂ ਨੇ ਭਾਰਤ ਸਰਕਾਰ ਦੀ ਸਖਤ ਆਲੋਚਨਾ ਵੀ ਕੀਤੀ ਹੈ ਕਿ ਉਹਨਾਂ ਨੇ ਸੰਯੁਕਤ ਰਾਸ਼ਟਰ ਦੇ ਜੰਗਬੰਦੀ ਲਈ ਲਿਆਂਦੇ ਮਤੇ ਦੇ ਹੱਕ ਵਿੱਚ ਵੋਟ ਨਾ ਪਾ ਕੇ ਆਪਣਾ ਦੋਗਲਾ ਕਿਰਦਾਰ ਨੰਗਾ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਇੱਕ ਪਾਸੇ ਫਲਸਤੀਨੀ ਲੋਕਾਂ ਦੇ ਆਜ਼ਾਦੀ ਸੰਘਰਸ਼ ਨੂੰ ਮਾਨਤਾ ਦੇਣ ਦਾ ਦਾਅਵਾ ਕਰਦੀ ਹੈ ਤਾਂ ਦੂਜੇ ਪਾਸੇ ਫਲਸਤੀਨ ਅੰਦਰ ਹੋ ਰਹੀ ਇਨਸਾਨੀ ਤਬਾਹੀ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਦੇ ਉਪਰਾਲਿਆਂ ਪ੍ਰਤੀ ਅਸੰਵੇਦਨਸ਼ੀਲ ਅਤੇ ਗੈਰ ਸੰਜੀਦਾ ਪਹੁੰਚ ਅਪਣਾਈ ਹੋਈ ਹੈ। ਉਹਨਾਂ ਕਿਹਾ ਕਿ ਫਲਸਤੀਨ ਵਿੱਚ ਮਾਤਮ ਛਾਇਆ ਹੋਇਆ ਹੈ, ਜਿੱਥੇ ਔਰਤਾਂ ਤੇ ਬੱਚੇ ਅਤਿਆਚਾਰ ਅਤੇ ਤਬਾਹੀ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਦੁਨੀਆ ਕਿੱਧਰ ਨੂੰ ਜਾ ਰਹੀ ਹੈ। ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਦੁਨੀਆ ਵਿੱਚ ਇਨਸਾਨੀਅਤ ਅਤੇ ਮਨੁੱਖਤਾ ਵਰਗੇ ਸ਼ਬਦਾਂ ਦਾ ਹੁਣ ਕੋਈ ਮੁੱਲ ਨਹੀਂ ਰਹਿ ਗਿਆ। ਦਲ ਖਾਲਸਾ ਦੇ ਆਗੂ ਨੇ ਇਸਰਾਈਲ ਉੱਤੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਸੰਧੀਆਂ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰਾਸ਼ਨ, ਪਾਣੀ ਅਤੇ ਬਿਜਲੀ ਤੋਂ ਸੱਖਣੇ ਲੋਕਾਂ ਦੀ ਮਦਦ ਲਈ ਅੰਤਰਰਾਸ਼ਟਰੀ ਭਾਈਚਾਰੇ ਦਾ ਲਾਚਾਰ ਦਿਖਾਈ ਦੇਣਾ ਬੇਹੱਦ ਅਫਸੋਸਨਾਕ ਅਤੇ ਦੁਖਦਾਈ ਹੈ। ਉਹਨਾਂ ਕਿਹਾ ਕਿ ਮੌਜੂਦਾ ਘਟਨਾਕ੍ਰਮ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਣਸੁਲਝੇ ਫਲਸਤੀਨ ਸਟੇਟਹੁੱਡ ਦੇ ਸਵਾਲ ਤੇ ਆਪਣਾ ਧਿਆਨ ਕੇਂਦਰਿਤ ਕਰਨ ਅਤੇ ਦਹਾਕਿਆਂ ਬੰਦੀ ਚੱਲ ਰਹੇ ਝਗੜੇ ਨੂੰ ਸੁਲਝਾਉਣ ਦਾ ਮੌਕਾ ਦਿੱਤਾ ਹੈ।
ਅਲੀਗੜ੍ਹ ਨਗਰ ਨਿਗਮ ਦੀ ਪਹਿਲੀ ਬੋਰਡ ਮੀਟਿੰਗ ਹੰਗਾਮੇ ਨਾਲ ਸ਼ੁਰੂ ਹੋਈ। ਇਸ ਦੌਰਾਨ ਭਾਜਪਾ ਕੌਂਸਲਰ ਸੰਜੇ ਪੰਡਿਤ ਨੇ ਅਲੀਗੜ੍ਹ ਨੂੰ ਹਰੀਗੜ੍ਹ ਵਿੱਚ ਬਦਲਣ ਦਾ ਪ੍ਰਸਤਾਵ ਰੱਖਿਆ। ਪ੍ਰਸਤਾਵ ਪਾਸ ਵੀ ਕਰ ਦਿੱਤਾ ਗਿਆ। ਹੁਣ ਇਹ ਪ੍ਰਸਤਾਵ ਸਰਕਾਰ ਨੂੰ ਭੇਜਿਆ ਜਾਵੇਗਾ, ਉਦੋਂ ਹੀ ਸਰਕਾਰ ਇਸ ਦੀ ਮਨਜ਼ੂਰੀ ਦੇਵੇਗੀ। ਹਾਲਾਂਕਿ ਇਸ ਬਾਤ ਤੇ ਕਾਂਗਰਸ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਭਾਰਤ ਵਿੱਚ ਇਮਾਰਤਾਂ, ਸ਼ਹਿਰਾਂ ਅਤੇ ਬਗੀਚਿਆਂ ਦੇ ਨਾਂ ਮੁਸਲਿਮ ਸ਼ਾਸਕਾਂ ਦੇ ਨਾਮ ਤੇ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਵੱਡੀ ਮੁਹਿੰਮ ਦੇ ਰੂਪ ਵਿੱਚ ਬਦਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਵਿੱਚੋਂ ਵੀ ਮੁਸਲਿਮ ਸ਼ਾਸਕਾਂ ਅਤੇ ਇਤਿਹਾਸ ਨੂੰ ਮਿਟਾਉਣ ਅਤੇ ਉਸ ਦੀ ਜਗ੍ਹਾ ਭਾਰਤੀ ਸ਼ਾਸਕਾਂ ਬਾਰੇ ਪੜ੍ਹਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਹੁਣ ਅਲੀਗੜ੍ਹ ਨਾਂ ਦੇ ਸਥਾਨ ਦਾ ਨਾਮ ਬਦਲ ਕੇ ਇਸ ਨੂੰ ਹਰੀਗੜ੍ਹ ਰੱਖਣ ਲਈ ਮਤਾ ਪਾਸ ਕੀਤਾ ਗਿਆ ਹੈ। ਅੱਜ ਹਰਜਿੰਦਰ ਸਿੰਘ ਧਾਮੀ ਲਗਾਤਾਰ ਤੀਸਰੀ ਵਾਰ ਐਸਜੀਪੀਸੀ ਦੇ ਨਵੇਂ ਪ੍ਰਧਾਨ ਬਣ ਗਏ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਇਜਲਾਸ ਦੌਰਾਨ ਪ੍ਰਧਾਨ ਲਈ ਕੁੱਲ 136 ਵੋਟਾਂ ਪਈਆਂ, ਜਿਸ ਦੇ ਵਿੱਚੋਂ ਹਰਜਿੰਦਰ ਸਿੰਘ ਧਾਮੀ ਨੂੰ 118 ਵੋਟਾਂ ਪਈਆਂ ਤੇ ਬਲਵੀਰ ਸਿੰਘ ਘੁੰਨਸ ਨੂੰ 17 ਵੋਟਾਂ ਪਈਆਂ। 118 ਵੋਟਾਂ ਨਾਲ ਹਰਜਿੰਦਰ ਸਿੰਘ ਧਾਮੀ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਲਾਨੇ ਗਏ ਹਨ। ਹਰਜਿੰਦਰ ਸਿੰਘ ਧਾਮੀ ਨਵੰਬਰ 2021 ਵਿੱਚ ਪਹਿਲੀ ਵਾਰ ਐਸਜੀਪੀਸੀ ਪ੍ਰਧਾਨ ਬਣੇ ਸਨ। ਫਿਰ 2022 ਵਿੱਚ ਬੀਬੀ ਜਗੀਰ ਕੌਰ ਨੂੰ ਹਰਾ ਕੇ ਪ੍ਰਧਾਨਗੀ ਹਾਸਲ ਕੀਤੀ। ਇਸ ਸਾਲ ਬਲਵੀਰ ਸਿੰਘ ਘੁੰਨਸ ਨੂੰ 101 ਵੋਟਾਂ ਨਾਲ ਹਰਾ ਕੇ ਤੀਸਰੀ ਵਾਰ ਐਸਜੀਪੀਸੀ ਦੇ ਪ੍ਰਧਾਨ ਬਣ ਗਏ ਹਨ। ਪ੍ਰਧਾਨ ਤੋਂ ਇਲਾਵਾ ਰਜਿੰਦਰ ਸਿੰਘ ਮਹਿਤਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਹਰਭਜਨ ਸਿੰਘ ਮਸਾਣਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਬਖਸ਼ ਸਿੰਘ ਖਾਲਸਾ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਐਸਜੀਪੀਸੀ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਕਾਰਜਕਾਰੀ ਦੇ ਮੈਂਬਰਾਂ ਦੀ ਚੋਣ ਕਰਨ ਲਈ ਅੱਜ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਐਸਜੀਪੀਸੀ ਦਾ ਜਨਰਲ ਇਜਲਾਸ 1 ਵਜੇ ਸ਼ੁਰੂ ਹੋ ਗਿਆ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ। ਮਗਰੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਹੁਕਮਨਾਮਾ ਲਿਆ ਗਿਆ ਤੇ ਫਿਰ ਵਿਛੜੀਆਂ ਰੂਹਾਂ ਨੂੰ 5 ਵਾਰ ਮੂਲ ਮੰਤਰ ਦਾ ਜਾਪ ਕਰਕੇ ਸ਼ਰਧਾਂਜਲੀ ਦਿੱਤੀ ਗਈ। ਮਲੇਰਕੋਟਲਾ ਦੀ ਆਖਰੀ ਬੇਗਮ ਮੁਨਵਰ ਉਨ-ਨੀਸਾ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਹਰਜਿੰਦਰ ਸਿੰਘ ਧਾਮੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦਾ ਨਾਮ ਲੈਣਾ ਭੁੱਲ ਗਏ ਸਨ। ਬਾਅਦ ਵਿੱਚ ਉਹਨਾਂ ਦਾ ਨਾਮ ਵੱਖਰੇ ਤੌਰ ਤੇ ਲੈ ਕੇ ਸ਼ਰਧਾਂਜਲੀ ਦਿੱਤੀ ਗਈ ਤੇ 5 ਵਾਰ ਮੂਲ ਮੰਤਰ ਦਾ ਜਾਪ ਕੀਤਾ ਗਿਆ। ਉਸ ਤੋਂ ਬਾਅਦ ਦੋਵੇਂ ਧਿਰਾਂ ਨੇ ਆਪਣੇ ਉਮੀਦਵਾਰ ਦਾ ਨਾਮ ਪੇਸ਼ ਕੀਤਾ। ਇੱਕ ਧਿਰ ਨੇ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਹਰਜਿੰਦਰ ਸਿੰਘ ਧਾਮੀ ਦਾ ਨਾਮ ਲਿਆ। ਗੁਰਚਰਨ ਸਿੰਘ ਗਰੇਵਾਲ, ਗੋਬਿੰਦ ਸਿੰਘ ਲੌਂਗੋਵਾਲ ਅਤੇ ਕਿਰਪਾਲ ਸਿੰਘ ਬਡੂੰਗਰ ਵੱਲੋਂ ਹਰਜਿੰਦਰ ਸਿੰਘ ਧਾਮੀ ਦਾ ਨਾਮ ਪੇਸ਼ ਕੀਤਾ ਗਿਆ। ਦੂਜੀ ਧਿਰ ਵੱਲੋਂ ਹਲਕਾ ਡੇਰਾਬੱਸੀ ਤੋਂ ਮੈਂਬਰ ਅਮਰੀਕ ਸਿੰਘ, ਬਲਦੇਵ ਸਿੰਘ ਅਤੇ ਜਰਨੈਲ ਸਿੰਘ ਜੋੜਾ ਵੱਲੋਂ ਸੰਤ ਬਲਵੀਰ ਸਿੰਘ ਘੁੰਨਸ, ਜੋ ਕਿ ਹਲਕਾ ਚੰਨਣਵਾਲਾ ਤੋਂ ਐਸਜੀਪੀਸੀ ਮੈਂਬਰ ਹਨ, ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ। ਨਾਮ ਪੇਸ਼ ਕਰਨ ਮਗਰੋਂ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਸੰਗਤ ਤੇ ਮੈਂਬਰਾਂ ਨੂੰ ਹੱਥ ਖੜੇ ਕਰ ਵੋਟਾਂ ਪਾਉਣ ਦੀ ਤਜਵੀਜ਼ ਪੇਸ਼ ਕੀਤੀ, ਪਰ ਵਿਰੋਧੀ ਧਿਰ ਵੱਲੋਂ ਉਸ ਨੂੰ ਨਕਾਰ ਦਿੱਤਾ ਗਿਆ। ਮਗਰੋਂ ਬੈਲਟ ਪੇਪਰ ਰਾਹੀਂ ਵੋਟ ਪੈਣੀਆਂ ਸ਼ੁਰੂ ਹੋ ਗਈਆਂ। 1.5 ਘੰਟੇ ਵੋਟਾਂ ਪੈਣ ਮਗਰੋਂ ਵੋਟਾਂ ਦੀ ਗਿਣਤੀ ਕੀਤੀ ਗਈ ਤੇ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਐਲਾਨਿਆ ਗਿਆ। ਧੰਨਵਾਦ ਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਔਰ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਸੀਨੀਅਰ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਸਮੁੱਚਾ ਹਾਊਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਤੇ ਮੈਂ ਯਤਨ ਵੀ ਕਰੂੰਗਾ ਕਿ ਇਹਨਾਂ ਦਾ ਭਰੋਸਾ ਜਿਹੜਾ ਆ, ਇਸ ਭਰੋਸੇ ਦੇ ਉੱਤੇ ਪੂਰਾ ਵੀ ਉਤਰਾਂ, ਕਿਉਂਕਿ ਜਿਹੜਾ ਆਉਂਦਾ ਸਮਾਂ ਆ ਉਹ ਸਮਾਂ ਜਿਹੜਾ ਉਹਦੇ ਵਿੱਚ ਚੁਣੌਤੀਆਂ ਵੀ ਬਹੁਤ ਆ। ਚੁਣੌਤੀਆਂ ਇਸ ਕਰਕੇ ਕਿ ਆਉਂਦਾ ਸਮਾਂ ਬੜਾ ਜਿਹੜਾ ਉਹ ਇਲੈਕਸ਼ਨਾਂ ਆ ਜਾਣੀਆਂ ਤੇ ਅੱਜ ਮੈਂ ਦੇਖਦਾ ਚਾਹੇ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਜਿਹੜਾ ਵੋਟਾਂ ਦਾ ਹੁਣ ਬਣਾਉਣ ਦਾ ਪ੍ਰੋਸੈਸ ਸ਼ੁਰੂ ਕੀਤਾ ਗਿਆ ਸੀ, ਇਸ ਪ੍ਰੋਸੈਸ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਵੱਡੇ ਪੱਧਰ ਤੇ ਹੋ ਰਹੀ ਆ ਔਰ ਇਹਦੇ ਪਿੱਛੇ ਇੱਕ ਮੰਤਵ ਲੁਕਿਆ ਆ। ਉਹ ਮੰਤਵ ਆ ਕਿ ਸਿੱਖ ਪੰਜਾਬ ਦੇ ਵਿੱਚ ਵੋਟਾਂ ਘੱਟ ਜੇ ਰਜਿਸਟ੍ਰੇਸ਼ਨ ਹੋਊਗੀ ਤੇ ਕਹਿਣਗੇ ਜੀ ਪੰਜਾਬ ਦੇ ਸਿੱਖ ਤਾਂ ਚਾਹੇ ਛੱਡ ਵਿਦੇਸ਼ਾਂ ਨੂੰ ਚੱਲ ਗਿਆ ਤੇ ਚਾਹੇ ਸ਼ਾਇਦ ਕਨਵਰਜਨ ਹੋ ਗਈ। ਸੋ ਇਹਦੇ ਪਿੱਛੇ ਇੱਕ ਬੜਾ ਲੁਕਮਾ ਏਜੰਡਾ ਆ। ਉਹਦੇ ਬਾਰੇ ਵੀ, ਕਿਉਂਕਿ ਜਨਰਲ ਚੋਣਾਂ ਆਉਣੀਆਂ ਤੇ ਜਨਰਲ ਚੋਣਾਂ ਦੇ ਵਿੱਚ ਜੇ ਵੋਟਾਂ ਬਣੀਆਂ ਹੋਣ ਤਾਂ ਹੀ ਉਹ ਜਿਹੜੇ ਆ ਕਾਰਜ ਚੱਲਦੇ ਆ। ਵਿਦਿਆਰਥੀਆਂ ਦੀ ਇੱਕ ਸਮੂਹ ਨੇ ਬੁੱਧਵਾਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਧਰਨਾ ਦਿੱਤਾ, ਜਿਸ ਵਿੱਚ ਵਿਦਿਆਰਥੀ ਜਸ਼ਨਦੀਪ ਕੌਰ ਦੀ ਹਾਲ ਹੀ ਵਿੱਚ ਹੋਈ ਮੌਤ ਲਈ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਪ੍ਰੋਫੈਸਰ ਸੁਰਜੀਤ ਸਿੰਘ ਤੇ ਹਮਲਾ ਕਰਨ ਵਾਲੇ ਵਿਦਿਆਰਥੀਆਂ ਵਿਰੁੱਧ ਦਰਜ FIR ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਜਸ਼ਨਦੀਪ ਕੌਰ ਇਨਸਾਫ ਮੋਰਚਾ ਬਣਾ ਲਿਆ ਹੈ।
ਇਸ ਦੌਰਾਨ ਪ੍ਰੋਫੈਸਰ ਸੁਰਜੀਤ ਸਿੰਘ ਦਾ ਕਥਿਤ ਤੌਰ ਤੇ ਸਮਰਥਨ ਕਰਨ ਵਾਲੇ ਵਿਦਿਆਰਥੀਆਂ ਦੇ ਇੱਕ ਹੋਰ ਧੜੇ ਨੇ ਵਾਈਸ ਚਾਂਸਲਰ ਅਰਵਿੰਦ ਦੇ ਦਫ਼ਤਰ ਦੇ ਬਾਹਰ ਲੜੀਵਾਰ ਭੁੱਖ ਹੜਤਾਲ ਕੀਤੀ। ਸੁਰੱਖਿਆ ਉਪਾਵਾਂ ਵਿੱਚ ਸੁਧਾਰ ਅਤੇ ਕੈਂਪਸ ਵਿੱਚ ਹਾਲ ਹੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਵੀ ਕੀਤੀ। ਪੰਜਾਬੀ ਯੂਨੀਵਰਸਿਟੀ ਸਟੂਡੈਂਟਸ ਐਸੋਸੀਏਸ਼ਨ ਦੀ ਹਿਮਾਇਤ ਨਾਲ ਵਿਦਿਆਰਥੀਆਂ ਨੇ ਵਿਦਿਆਰਥੀਆਂ ਅਤੇ ਸਟਾਫ ਦੋਵਾਂ ਲਈ ਇੱਕ ਸੁਰੱਖਿਅਤ ਮਾਹੌਲ ਬਣਾਉਣ ਦੀ ਮੰਗ ਕੀਤੀ ਹੈ। ਇਸ ਮੁਹਿੰਮ ਨੂੰ ਯੂਨੀਵਰਸਿਟੀ ਦੇ 1971 ਵਿਦਿਆਰਥੀਆਂ ਦਾ ਸਮਰਥਨ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੇ ਹਿੱਸਾ ਦੀਆਂ ਹਾਲੀਆ ਕਾਰਵਾਈਆਂ ਵਿੱਚ ਸ਼ਾਮਿਲ ਅਪਰਾਧੀਆਂ ਦੀ ਪਛਾਣ ਕਰਨ ਅਤੇ ਕੈਂਪਸ ਵਿੱਚ ਸੁਰੱਖਿਆ ਨੂੰ ਵਧਾਉਣ ਲਈ ਉਪਾਅ ਪ੍ਰਸਤਾਵਿਤ ਕਰਨ ਲਈ ਇੱਕ ਜਾਂਚ ਕਮੇਟੀ ਦੇ ਗਠਨ ਦੀ ਮੰਗ ਕੀਤੀ ਹੈ। ਦੀਪ ਕੌਰ ਇਨਸਾਫ ਮੋਰਚਾ ਵੱਲੋਂ ਜਿਹੜਾ ਆ ਪਿਛਲੇ ਕਾਫੀ 2 ਮਹੀਨਿਆਂ ਤੋਂ ਜਿਹੜੀ ਆ ਜਸ਼ਨਦੀਪ ਕੌਰ ਦੇ ਮੌਤ ਦਾ ਇਨਸਾਫ ਲੈਣ ਲਈ ਅਤੇ ਜੋ ਵਿਦਿਆਰਥੀਆਂ ਨੇ ਆਪਣੇ ਬਿਆਨ ਦਿੱਤੇ ਸੀ ਵਿਦਿਆਰਥਣਾਂ ਨੇ ਤੇ ਵਿਦਿਆਰਥੀਆਂ ਨੇ ਉਹਦੇ ਆਧਾਰ ਤੇ ਜਿਹੜੀ ਰਿਪੋਰਟ ਤਿਆਰ ਹੋਈ ਹੈ। ਰਿਪੋਰਟ ਤਿਆਰ ਹੋਣ ਤੋਂ ਬਾਅਦ ਉਹਦੇ ਕਾਰਵਾਈ ਦੀ ਮੰਗ ਨੂੰ ਲੈ ਕੇ ਅਸੀਂ ਜਿਹੜੇ ਅੱਜ ਪ੍ਰੋਟੈਸਟ ਕਰ ਰਹੇ ਆ ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਜਿਹੜੀ ਆ 4 ਮੁਲਾਕਾਤਾਂ ਸਾਡੀਆਂ ਵੀਸੀ ਸਾਹਿਬ ਨਾਲ ਹੋਈਆਂ। ਕੱਲ੍ਹ ਵੀ ਸਾਡੀ ਵੀਸੀ ਸਾਹਿਬ ਨਾਲ ਮੁਲਾਕਾਤ ਹੋਈ। ਤਕਰੀਬਨ ਅਸੀਂ ਸਾਰੇ ਵਿਦਿਆਰਥਣਾਂ ਨੇ ਤੇ ਵਿਦਿਆਰਥੀਆਂ ਨੇ ਰਲ ਕੇ ਤਕਰੀਬਨ ਵੀਸੀ ਸਾਹਿਬ ਦੇ ਕਹੇ ਤੇ 2 ਘੰਟੇ ਉਹਨਾਂ ਦੀ ਵੇਟ ਕੀਤੀ ਹੈ ਤੇ ਅਸੀਂ ਇਹ ਮੰਗ ਪੱਤਰ ਲੈ ਕੇ ਗਏ ਸੀ ਕਿ ਜਿਹੜਾ ਜੋ ਦੋਸ਼ੀ ਹੈ ਜਿਹਦੇ ਤੇ ਸਿੱਧ ਹੋ ਚੁੱਕਾ ਹੈ ਦੋਸ਼ ਉਹਦੇ ਤੇ ਕਾਰਵਾਈ ਕੀਤੀ ਜਾਵੇ ਬਣਦੀ। ਤੇ ਵੀਸੀ ਸਾਹਿਬ ਸਾਡੇ ਨਾਲ ਬਹੁਤ ਹੀ ਰੁੱਖੇ ਸੁਭਾਅ ਦੇ ਨਾਲ ਬੋਲੇ ਤੇ ਕੋਈ 45 ਸਕਿੰਟ ਸਾਡੇ ਕੋਲ 2 ਘੰਟੇ ਵੇਟ ਕਰਾਈ ਆ ਆਪ ਬਿਲਕੁਲ 45 ਸਕਿੰਟ ਦੇ ਵਿੱਚ ਉੱਥੋਂ ਉੱਠ ਕੇ ਚਲੇ ਗਏ। ਤੇ ਅਸੀਂ ਹੁਣ ਇਹ ਗੇਟ ਤਾਂ ਬੰਦ ਕੀਤਾ ਆ ਕਿ ਤਾਂ ਜੋ ਵੀਸੀ ਸਾਹਿਬ ਇੱਥੇ ਆਉਣ, ਡੀਸੀ ਸਾਹਿਬ ਇੱਥੇ ਆਉਣ ਤੇ ਸਾਰੇ ਬੱਚਿਆਂ ਵਿੱਚ ਆ ਕੇ ਅਨਾਉਂਸ ਕਰਨ ਕਿ ਉਸ ਜੋ ਦੋਸ਼ੀ ਪ੍ਰੋਫੈਸਰ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਜਿਹਦੇ ਦੋਸ਼ ਸਿੱਧ ਹੋ ਚੁੱਕੇ ਆ। ਇੱਕ ਹੋਰ ਦਾ ਪਿਆ ਜੀ ਤਕਰੀਬਨ ਕੋਈ ਉਹਦੇ ਵਿੱਚ ਕੁਝ ਇੱਥੋਂ ਯੂਨੀਵਰਸਿਟੀ ਦੇ ਵਿਦਿਆਰਥੀ ਬਾਕੀ ਸਾਰੇ ਆਊਟਸਾਈਡਰ ਬੈਠੇ ਹੋਏ ਇੱਥੇ ਤੇ ਜਦੋਂ ਉਹਦੇ ਸਬੰਧ ਵਿੱਚ ਵੀ ਗੱਲਬਾਤ ਕਰਦੇ ਵੀਸੀ ਸਾਹਿਬ ਦੇ ਨਾਲ ਤਾਂ ਉਹ ਇੱਕ ਕਿੱਥੇ ਨਿਰਪੱਖ ਗੱਲ ਇੱਕ ਵੀਸੀ ਸਾਹਿਬ ਤੋਂ ਉਮੀਦ ਰੱਖਦੇ ਆ ਪਰ ਉੱਥੇ ਇੱਕ ਪੱਖਪਾਤੀ ਗੱਲ ਕੀਤੀ ਗਈ ਹੈ ਕਿ ਜੋ ਇੱਕ ਆਪਣੀਆਂ ਹੀ ਭੈਣਾਂ ਦਾ ਇਨਸਾਫ ਲੈਣ ਲਈ ਇੱਥੇ ਬੈਠੇ ਆ ਭੈਣਾਂ ਦਾ ਇਨਸਾਫ ਲੈਣ ਵਾਲਿਆਂ ਨੂੰ ਪੱਖਪਾਤੀ ਇੱਕ ਬਿਆਨ ਦਿੱਤਾ ਗਿਆ ਕਿ ਜੇ ਤੁਸੀਂ ਕਰਦੇ ਪਏ ਉਹ ਵੀ ਕਰਦੇ ਪਏ। ਰਾਈਟ ਆਫ ਸਪੀਚ ਦਾ ਸਭ ਨੂੰ ਹੱਕ ਹੈ ਪਰ ਇੱਕ ਉੱਥੇ ਇੱਕ ਫਿਰਕੂ ਮਾਹੌਲ ਨੂੰ ਸਿਰਜਣਾ ਇੱਕ ਧਾਰਮਿਕ ਰੰਗਤ ਦੇਣੀ ਜਿਹੜਾ ਕਿ ਇੱਕ ਯੂਨੀਵਰਸਿਟੀ ਦਾ ਮਾਹੌਲ ਵੀ ਸੁਖਾਵਾ ਨਹੀਂ ਰਹਿ ਸਕਦਾ। ਯੂਨੀਵਰਸਿਟੀ ਛੱਡੋ ਪੰਜਾਬ ਦੇ ਵੀ ਮਾਹੌਲ ਸੁਖਾਵਾ ਰਹਿਣ ਦੇ ਆਸਾਰ ਨਹੀਂ ਰਹਿ ਸਕਦੇ ਜਿਸ ਹਿਸਾਬ ਦੀ ਸਪੀਚ ਹੋ ਰਹੀ। ਨੀਤੀ ਇਹੋ ਹੈ ਕਿ ਜੋ ਦੋਸ਼ੀ ਪ੍ਰੋਫੈਸਰ ਹੈ ਜੋ ਵੀ ਉਹਦੇ ਤੇ ਇੱਥੇ ਯੂਨੀਵਰਸਿਟੀ ਦੀ ਅਨੁਸ਼ਾਸਨੀ ਅਤੇ ਉਸ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੈ ਉਹ ਯੂਨੀਵਰਸਿਟੀ ਵੱਲੋਂ ਕਰਵਾਈ ਜਾਵੇ। ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਵੱਲੋਂ ਕਰੀਬ 12 ਸਾਲ ਪਹਿਲਾਂ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਨੂੰ ਵਾਪਸ ਲੈਣ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ। ਰਾਜੋਆਣਾ ਨੇ ਕਿਹਾ ਹੈ ਕਿ ਜੇਕਰ ਅਗਲੇ 10 ਦਿਨਾਂ ਵਿੱਚ ਭਾਰਤ ਦੇ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਪਟੀਸ਼ਨ ਵਾਪਸ ਨਹੀਂ ਲਈ ਗਈ ਤਾਂ ਭੁੱਖ ਹੜਤਾਲ ਕਰਨਗੇ। ਦੱਸਦੇ ਕਿ ਮਈ ਵਿੱਚ ਸੁਪਰੀਮ ਕੋਰਟ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖੇ ਪੱਤਰ ਵਿੱਚ ਰਾਜੋਆਣਾ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਤੋਂ ਲਟਕਦੀ ਰਹਿਮ ਦੀ ਅਪੀਲ ਬਾਰੇ ਦਿੱਲੀ ਅਤੇ ਪੰਜਾਬ ਵਿੱਚ ਕੋਈ ਵੀ ਚਿੰਤਤ ਨਹੀਂ ਹੈ। ਜੇਕਰ ਅਗਲੇ 10 ਦਿਨਾਂ ਵਿੱਚ ਇਸ ਨੂੰ ਵਾਪਸ ਨਾ ਲਿਆ ਗਿਆ ਤਾਂ ਮੇਰੇ ਕੋਲ ਭੁੱਖ ਹੜਤਾਲ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਕਿਸੇ ਵਿਅਕਤੀ ਲਈ ਜੋ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿੱਚ ਹੈ ਤੇ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਿਹਾ ਹੈ ਭੁੱਖ ਹੜਤਾਲ ਕਰਨਾ ਬਹੁਤ ਦੁਖਦਾਈ ਹੈ। ਉਹਨਾਂ ਅੱਗੇ ਲਿਖਿਆ ਕਿ ਮੇਰੀ ਤੁਹਾਨੂੰ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਮੇਰੀ ਰਹਿਮ ਦੀ ਅਪੀਲ ਵਾਪਸ ਲੈਣ ਲਈ ਕਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਅੱਜ ਚੋਣ ਹੋ ਗਈ ਹੈ। ਇਸ ਦਰਮਿਆਨ ਸ਼੍ਰੋਮਣੀ ਕਮੇਟੀ ਨੇ ਕੁਝ ਮਤੇ ਪਾਸ ਕੀਤੇ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਮੁੱਚੀ ਕੌਮ ਸਾਰੇ ਬੰਦੀ ਸਿੰਘਾਂ ਦੇ ਨਾਲ ਖੜੀ ਹੈ। ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ ਅੰਦਰ ਭੁੱਖ ਹੜਤਾਲ ਨਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਰਾਜੋਆਣਾ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਕੇਂਦਰ ਸਰਕਾਰ ਰਾਜੋਆਣਾ ਦੇ ਮਾਮਲੇ ਵਿੱਚ ਤੁਰੰਤ ਫੈਸਲਾ ਕਰੇ। ਬੰਦੀ ਸਿੰਘਾਂ ਦੀ ਰਿਹਾਈ ਲਈ ਮੁਕੰਮਲ ਕੀਤੀ ਦਸਤਖਤ ਮੁਹਿੰਮ ਤਹਿਤ ਸੰਗਤ ਵੱਲੋਂ ਰਾਸ਼ਟਰਪਤੀ ਦੇ ਨਾਮ ਤੇ ਭਰੇ 20 ਲੱਖ ਪ੍ਰਫਾਰਮੇ ਪ੍ਰਾਪਤ ਕਰਨ ਲਈ ਗਵਰਨਰ ਬਨਵਾਰੀ ਲਾਲ ਪੁਰੋਹਿਤ ਸਮਾਂ ਨਹੀਂ ਦੇ ਰਹੀ ਪਰ ਸਿੱਖ ਕੌਮ ਇਕਜੁੱਟਤਾ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰੇਗੀ। ਇਸ ਦੌਰਾਨ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਸੰਬੰਧੀ ਚੋਣ ਕਮਿਸ਼ਨ ਨਿਰਪੱਖ ਭੂਮਿਕਾ ਨਿਭਾਵੇ। ਚੋਣ ਕਮਿਸ਼ਨ ਸਰਕਾਰ ਦੇ ਪ੍ਰਭਾਵ ਹੇਠ ਕੰਮ ਨਾ ਕਰੇ। ਵੋਟਾਂ ਬਣਾਉਣ ਦੀ ਪ੍ਰਕਿਰਿਆ ਬਹੁਤ ਜਟਿਲ ਹੈ। ਵੋਟਾਂ ਬਣਾਉਣ ਲਈ ਸਮਾਂ ਬਹੁਤ ਘੱਟ ਦਿੱਤਾ ਗਿਆ ਹੈ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਪੰਜਾਬ ਵਿੱਚ ਹੀ ਸਿੱਖਾਂ ਨੂੰ ਘੱਟ ਗਿਣਤੀ ਸਾਬਿਤ ਕਰਨਾ ਚਾਹੁੰਦੀ ਹੈ। ਸਰਕਾਰ ਨਹੀਂ ਚਾਹੁੰਦੀ ਕਿ ਐਸਜੀਪੀਸੀ ਮੈਂਬਰਾਂ ਦੀ ਚੋਣ ਵਿੱਚ ਹਰ ਸਿੱਖ ਹਿੱਸਾ ਲਵੇ। ਵੋਟਾਂ ਬਣਾਉਣ ਦੀ ਪ੍ਰਕਿਰਿਆ ਵਿੱਚ ਸਰਕਾਰ ਬੇਲੋੜਾ ਦਖਲ ਦੇ ਰਹੀ ਹੈ। ਇਜਲਾਸ ਮੰਗ ਕਰਦਾ ਹੈ ਕਿ ਚੋਣ ਕਮਿਸ਼ਨ ਵੋਟਾਂ ਬਣਾਉਣ ਦੀ ਪ੍ਰਕਿਰਿਆ ਸੌਖੀ ਕਰੇ। ਵੋਟਾਂ ਬਣਾਉਣ ਲਈ 21 ਅਕਤੂਬਰ ਤੋਂ 15 ਨਵੰਬਰ ਤੱਕ ਦਾ ਸਮਾਂ ਹੋਰ ਵਧਾਇਆ ਜਾਵੇ। ਪੰਜਾਬ ਅੰਦਰ ਪੰਜਾਬੀ ਨਾਲ ਵਿਤਕਰਾ ਹੋ ਰਿਹਾ ਹੈ। ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਨਾ ਪੜ੍ਹਾਉਣਾ ਦੁਖਦਾਈ ਹੈ। ਇਜਲਾਸ ਕੇਂਦਰ ਪੰਜਾਬ, ਹਰਿਆਣਾ ਤੇ ਹਿਮਾਚਲ ਸਰਕਾਰ ਤੋਂ ਮੰਗ ਕਰਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।
ਸੋਸ਼ਲ ਮੀਡੀਆ ਤੇ ਸਿੱਖ ਸਿਧਾਂਤਾਂ ਜਾਂ ਸਿੱਖਾਂ ਖਿਲਾਫ ਫੈਲਾਏ ਜਾ ਰਹੇ ਝੂਠੇ ਪ੍ਰੋਪੇਗੈਂਡਾ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਠੋਸ ਕਦਮ ਚੁੱਕੇ। ਪੰਜਾਬ ਸਰਕਾਰ ਐਸਸੀ ਸਕਾਲਰਸ਼ਿਪ ਤਹਿਤ ਬਾਕੀ ਅਦਾਰਿਆਂ ਦਾ 50 ਕਰੋੜ ਅਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ 17 ਕਰੋੜ ਤੁਰੰਤ ਰਿਲੀਜ਼ ਕਰੇ। ਧੰਨਵਾਦ ਆ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ। ਧੰਨਵਾਦ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਔਰ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਸੀਨੀਅਰ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਸਮੁੱਚਾ ਹਾਊਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਤੇ ਮੈਂ ਯਤਨ ਵੀ ਕਰੂੰਗਾ ਕਿ ਇਹਨਾਂ ਦਾ ਭਰੋਸਾ ਜਿਹੜਾ ਆ ਇਸ ਭਰੋਸੇ ਦੇ ਉੱਤੇ ਪੂਰਾ ਵੀ ਉਤਰਾਂ, ਕਿਉਂਕਿ ਜਿਹੜਾ ਆਉਂਦਾ ਸਮਾਂ ਆ ਉਹ ਸਮਾਂ ਜਿਹੜਾ ਉਹਦੇ ਵਿੱਚ ਚੁਣੌਤੀਆਂ ਵੀ ਬਹੁਤ ਆ। ਚੁਣੌਤੀਆਂ ਇਸ ਕਰਕੇ ਕਿ ਆਉਂਦਾ ਸਮਾਂ ਬੜਾ ਜਿਹੜਾ ਉਹ ਇਲੈਕਸ਼ਨਾਂ ਆ ਜਾਣੀਆਂ ਤੇ ਅੱਜ ਮੈਂ ਦੇਖਦਾ ਚਾਹੇ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਜਿਹੜਾ ਵੋਟਾਂ ਦਾ ਹੁਣ ਬਣਾਉਣ ਦਾ ਪ੍ਰੋਸੈਸ ਸ਼ੁਰੂ ਕੀਤਾ ਗਿਆ ਸੀ, ਇਸ ਪ੍ਰੋਸੈਸ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਵੱਡੇ ਪੱਧਰ ਤੇ ਹੋ ਰਹੀ ਆ ਔਰ ਇਹਦੇ ਪਿੱਛੇ ਇੱਕ ਮੰਤਵ ਲੁਕਿਆ ਆ। ਉਹ ਮੰਤਵ ਆ ਕਿ ਸਿੱਖ ਪੰਜਾਬ ਦੇ ਵਿੱਚ ਵੋਟਾਂ ਘੱਟ ਜੇ ਰਜਿਸਟ੍ਰੇਸ਼ਨ ਹੋਊਗੀ ਤੇ ਕਹਿਣਗੇ ਜੀ ਪੰਜਾਬ ਦੇ ਸਿੱਖ ਤਾਂ ਚਾਹੇ ਛੱਡ ਵਿਦੇਸ਼ਾਂ ਨੂੰ ਚੱਲ ਗਿਆ ਤੇ ਚਾਹੇ ਸ਼ਾਇਦ ਕਨਵਰਜਨ ਹੋ ਗਈ। ਸੋ ਇਹਦੇ ਪਿੱਛੇ ਇੱਕ ਬੜਾ ਲੁਕਮਾ ਏਜੰਡਾ ਆ। ਉਹਦੇ ਬਾਰੇ ਵੀ ਕਿਉਂਕਿ ਜਨਰਲ ਚੋਣਾਂ ਆਉਣੀਆਂ ਤੇ ਜਨਰਲ ਚੋਣਾਂ ਦੇ ਵਿੱਚ ਜੇ ਵੋਟਾਂ ਬਣੀਆਂ ਹੋਣ ਤਾਂ ਹੀ ਉਹ ਜਿਹੜੇ ਆ ਕਾਰਜ ਚੱਲਦੇ ਆ। ਇੱਕ ਸਭ ਤੋਂ ਵੱਡਾ ਜਿਹੜਾ ਮੁੱਦਾ ਅੱਜ ਸਾਡੇ ਕੋਲ ਆ ਉਹ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਹਰੇ ਇੱਕ ਵੱਡੀ ਜਿਹੜੀ ਗੱਲ ਆ ਉਹ ਆ ਬੰਦੀ ਸਿੰਘਾਂ ਦੀ ਰਿਹਾਈ। ਅਸੀਂ ਸਿਰ ਤੋੜ ਯਤਨ ਵੀ ਕੀਤੇ ਸੀ, ਫਿਰ ਸਾਡੇ ਤੇ ਕੁਝ ਉਂਗਲਾਂ ਵੀ ਉੱਠੀਆਂ, ਪਹਿਲਾਂ ਵੀ ਅਸੀਂ ਇਕੱਠੇ ਹੋਏ, ਪਰ ਮੈਂ ਸਪਸ਼ਟ ਕਰਦਾ ਅੱਜ ਹਾਊਸ 'ਚ ਵੀ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਰਿਹਾਈ ਲਈ, ਉਹਨਾਂ ਦੀਆਂ ਸਜ਼ਾਵਾਂ ਘਟਾਉਣ ਲਈ ਵਚਨਬੱਧ ਆ ਔਰ ਉਹ ਵਚਨਬੱਧਤਾ ਅੱਜ ਵੀ ਦੁਹਰਾਈ ਆ। ਇਹ ਤੋਂ ਇਲਾਵਾ ਸਾਡੇ ਕੁਝ ਜਿਹੜੇ ਬਹੁਤ ਸਤਿਕਾਰਯੋਗ ਹਸਤੀਆਂ ਸਾਡੇ ਵਿੱਚੋਂ ਵਿਛੜ ਗਏ ਸੀ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜਿਨ੍ਹਾਂ ਨੇ ਲੰਬਾ ਅਰਸਾ 70 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਕੀਤੀ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਉਹ ਸਾਡੇ ਵਿੱਚੋਂ ਵਿਛੜ ਗਏ, ਗੁਰੂ ਚਰਨਾਂ ਵਿੱਚ ਜਾ ਬਰਾਜੇ। ਸਾਡੇ ਕੁਝ ਮੈਂਬਰ ਸਾਹਿਬਾਨ ਸਤਿਕਾਰਯੋਗ, ਕੁਝ ਵਿਦਵਾਨ ਜਿਹੜੇ ਸੱਜਣ ਆ ਉਹ ਸਾਡੇ ਚੋਂ ਚਲੇ ਗਏ, ਉਹਨਾਂ ਨੂੰ ਵੀ ਅੱਜ ਜਨਰਲ ਹਾਊਸ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਦੂਸਰਾ ਜਿਹੜਾ ਬੰਦੀ ਸਿੰਘਾਂ ਦਾ ਇੱਕ ਅਹਿਮ ਮਤਾ ਜਿਹੜਾ ਆ, ਕਿਉਂਕਿ ਕੱਲ੍ਹ ਇੱਕ ਭਾਈ ਰਾਜੋਆਣੇ ਸਾਹਿਬ ਵੱਲੋਂ ਇੱਕ ਚਿੱਠੀ ਆਈ ਸੀ ਜਿਹੜੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ, ਉਹ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਹੁਣਾਂ ਨੂੰ ਆਈ ਸੀ। ਉਹਨਾਂ ਨੇ ਸਾਨੂੰ ਆਦੇਸ਼ ਵੀ ਕੀਤਾ ਸੀਗਾ ਤੇ ਕਈ ਵਾਰੀ ਇਹ ਵੀ ਹੁੰਦਾ ਵੀ ਸ਼ਾਇਦ ਆਦੇਸ਼ ਹੀ ਹੋ ਜਾਂਦੇ ਆ, ਕਿਉਂਕਿ ਇੱਕ ਕਾਨੂੰਨੀ ਲੜਾਈ ਲੜਨੀ ਹੁੰਦੀ, ਇੱਕ ਲੜਾਈ ਲੜਨੀ ਹੁੰਦੀ ਡੈਮੋਕ੍ਰੈਟਿਕ ਸਿਸਟਮ ਦੇ ਨਾਲ। ਸੋ ਅਸੀਂ ਉਹ 25 ਲੱਖ ਫਾਰਮ ਵੀ ਪਹਿਲਾਂ ਗਵਰਨਰ ਸਾਹਿਬ ਨੇ ਟਾਈਮ ਦਿੱਤਾ, ਉਸ ਦਿਨ ਵਿੱਚ ਛੁੱਟੀ ਆ ਗਈ, ਉਹ ਕਹਿੰਦੇ ਅੱਗੇ ਆ ਜਿਓ। ਮੁੜ ਫਿਰ ਅਸੀਂ ਗਏ ਵੀ ਇੱਕ ਵਾਰੀ ਕਿਸੇ ਗਏ ਹੋਰ ਕਾਰਜ ਲਈ ਸੀ, ਜਦੋਂ ਭਗਵੰਤ ਮਾਨ ਨੇ ਉੱਥੇ ਅਸੈਂਬਲੀ ਦੇ ਵਿੱਚ ਮਤਾ ਪਾ ਦਿੱਤਾ ਸੀ ਸ਼੍ਰੋਮਣੀ ਕਮੇਟੀ ਦੀ ਅਮੈਂਡਮੈਂਟ ਦਾ, ਤੇ ਤਦ ਉਹ ਕਹਿੰਦੇ ਸੀ ਵੀ ਤੁਸੀਂ ਇਹ ਵਜਾ ਕੇ ਫਾਰਮ ਦੇਸ਼ ਦੇ ਹੋਮ ਮਿਨਿਸਟਰ ਨੂੰ ਦਿਓ। ਸੋ ਅਸੀਂ ਹੁਣ ਯਤਨ ਕਰਾਂਗੇ, ਹੋਮ ਮਿਨਿਸਟਰ ਸਾਹਿਬ ਨੂੰ ਵੀ ਮਿਲੇ ਸੀ ਉਦੋਂ ਬਾਅਦ ਵੀ ਵਕਤ ਮੰਗਦੇ ਰਹੇ, ਪਰ ਹਾਲੇ ਤੱਕ ਵਕਤ ਮਿਲਿਆ ਨਹੀਂ। ਪਰ ਜੇ ਵਕਤ ਫਿਰ ਨਾ ਮਿਲੇ ਫਿਰ ਢੰਗ ਜੋ ਸਾਡੇ ਡੈਮੋਕ੍ਰੈਟਿਕ ਹੁੰਦੇ ਆ ਉਹ ਢੰਗ ਅਪਣਾਵਾਂਗੇ। ਸੋ ਮੈਂ ਇਸ ਗੱਲ ਦਾ ਵਚਨਬੱਧ ਹਾਂ ਕਿ ਸਮੁੱਚਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਦੀ ਅਪੀਲ ਦੇ ਉੱਤੇ ਇੱਕ ਥਾਂ ਇਕੱਤਰ ਹੋਵੇ। ਦੂਸਰਾ ਜਿਹੜਾ ਆ ਪਚੀਦਾ ਸਾਡਾ ਮਤਾ ਸੀ ਕਿ ਆਉਂਦਿਆਂ ਸਮੇਂ ਦੇ ਵਿੱਚ ਜਿਹੜੀ ਵੋਟਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਆ ਉਹਦਾ ਬਹੁਤ ਪਚੀਦਾ ਜਿਹਾ ਸਿਸਟਮ ਬਣਾਤਾ। ਕਈਆਂ ਦੇ BLO ਨਹੀਂ ਲੱਭਦੇ, ਜੇ BLO ਲੱਭਦੇ ਆ ਤੇ ਫਿਰ ਕਹਿੰਦੇ ਇੱਕ ਬੰਦਾ ਆਵੇ ਚੱਲ ਕੇ
ਜਿਹੜਾ ਕਿ ਕਦੇ ਵੀ ਸੰਭਵ ਨਹੀਂ ਹੋਇਆ। ਮੈਂ MLA ਦੀਆਂ ਚੋਣਾਂ ਹੋਣ, MP ਦੀਆਂ ਚੋਣਾਂ ਹੋਣ, ਤੇ ਫਿਰ ਉੱਥੇ ਆਪਾਂ ਦੇਖਦੇ ਹਾਂ ਕਿ ਕਿਵੇਂ 2-2 ਮਹੀਨੇ ਨਹੀਂ ਸਾਲ ਲੱਗ ਜਾਂਦਾ। ਸੋ ਇਹਦੇ ਵਿੱਚ ਵੀ ਰਜਿਸਟ੍ਰੇਸ਼ਨ ਆਫ ਵੋਟ ਜਿਹੜੀ ਆ ਉਹਦੇ ਲਈ ਹੋਰ ਸਮਾਂ ਦਿੱਤਾ ਜਾਵੇ, ਤੇ ਜਿਹੜੇ BLO ਆ ਉਹ ਜਾ ਕੇ ਪਿੰਡ ਦੇ ਵਿੱਚ ਜਾਣ, ਉੱਥੇ ਜਾ ਕੇ ਫਾਰਮ ਸਬਮਿਟ ਕਰਨ। ਹੋਰ ਵੀ ਸਾਡੇ ਬਹੁਤ ਸਾਰੇ ਜਿਹੜੇ ਆਪਣੇ ਪਚੀਦਾ ਅੱਜ ਦੇ ਸਮੇਂ ਦੇ ਵਿੱਚ ਅਸੀਂ ਜਨਰਲ ਹਾਊਸ ਦੇ ਵਿੱਚ ਮਤੇ ਪਾਸ ਕੀਤੇ ਆ। ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੇ ਅਤੇ ਸਰਦਾਰ ਰਜਿੰਦਰ ਸਿੰਘ ਮਹਿਤਾ ਨੂੰ ਜਨਰਲ ਸਕੱਤਰ ਬਣਨ ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਦੀ ਵੀ ਜਿੱਤ ਹੈ, ਜਿਨ੍ਹਾਂ ਦੀ ਅਗਵਾਈ ਵਿੱਚ ਅਕਾਲੀ ਦਲ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਆਗੂ ਅਕਾਲੀ ਦਲ ਨੂੰ ਛੱਡ ਕੇ ਗਏ ਸਨ, ਉਹਨਾਂ ਨੂੰ ਵੀ ਪਾਰਟੀ ਵਿੱਚ ਵਾਪਸੀ ਕਰਦਿਆਂ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਅੱਜ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਤੀਜੀ ਵਾਰ ਬਹੁਤ ਵੱਡੇ ਮਾਰਜਨ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਸਰਦਾਰ ਰਜਿੰਦਰ ਸਿੰਘ ਮਹਿਤਾ ਜਨਰਲ ਸਕੱਤਰ ਚੁਣੇ ਗਏ ਹਨ। ਮੈਂ ਦੋਵਾਂ ਨੂੰ ਉਹਨਾਂ ਦੀ ਇਸ ਜਿੱਤ ਤੇ ਪੰਥਕ ਜਿੱਤ ਤੇ ਲੱਖ ਵਧਾਈ ਪੇਸ਼ ਕਰਦਾ ਹਾਂ ਔਰ ਮੈਂ ਸਮਝਦਾ ਹਾਂ ਕਿ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨੀਤੀਆਂ ਦੀ ਹੈ, ਜਿਨ੍ਹਾਂ ਨੇ 1 ਸਾਲ ਦੇ ਵਿੱਚ ਹੀ ਬਹੁਤ ਹੀ ਮੈਂਬਰਾਂ ਨੂੰ ਆਪਣੇ ਨਾਲ ਕੰਢਿਆ। ਮੈਂ ਜਿੱਥੇ ਅੱਜ ਵਧਾਈ ਦਿੰਦਾ ਹਾਂ, ਉੱਥੇ ਮੈਂ ਇਹ ਵੀ ਅਪੀਲ ਕਰਦਾ ਹਾਂ ਜਿਹੜੇ ਮੈਂਬਰ ਬਚ ਗਏ ਹਨ, ਜਿਹੜੇ ਲੀਡਰ ਹਨ, ਉਹ ਵਕਤ ਪਛਾਣਨ ਤੇ ਬਾਣੀ ਤੋਂ ਕਹਿ ਕੇ ਵਕਤ ਪਛਾਣੇ ਸੋ ਬੰਦਾ ਹੋਵੇ। ਅੱਜ ਦੀ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਵਿੱਚ ਉਹਨਾਂ ਨੂੰ ਸੋਚਣਾ ਚਾਹੀਦਾ ਹੈ, ਭਾਵੇਂ ਬੀਬੀ ਜਗੀਰ ਕੌਰ ਹੈ ਤੇ ਭਾਵੇਂ ਢੀਂਡਸਾ ਸਾਹਿਬ ਨੇ ਤੇ ਭਾਵੇਂ ਹੋਰ, ਉਹਨਾਂ ਨੂੰ ਆਪਣੀਆਂ ਜਗ੍ਹਾ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆਉਣਾ ਚਾਹੀਦਾ ਔਰ ਆਪਣੀ ਜਗ੍ਹਾ ਤੇ ਬਹਿਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੇ ਉੱਤੇ ਜਿਹੜੀਆਂ ਵਿਪਤਾਵਾਂ ਆਈਆਂ ਹਨ, ਉਹਨਾਂ ਦਾ ਸਹੀ ਤਰੀਕੇ ਨਾਲ ਟਾਕਰਾ ਕੀਤਾ ਜਾ ਸਕੇ ਔਰ ਪੰਥ ਨੂੰ ਚੜ੍ਹਦੀ ਕਲਾ ਲਈ ਲਿਜਾਇਆ ਜਾ ਸਕੇ। ਮੈਂ ਇੱਕ ਵਾਰ ਫਿਰ ਇਸ ਬਹੁਤ ਵੱਡੀ ਜਿੱਤ ਦੇ ਉੱਤੇ ਜਿੱਥੇ ਧਾਮੀ ਸਾਹਿਬ ਤੇ ਮਹਿਤਾ ਸਾਹਿਬ ਨੂੰ ਵਧਾਈ ਦਿੰਦਾ, ਉੱਥੇ ਸਭ ਤੋਂ ਵੱਧ ਵਧਾਈ ਦੇ ਹੱਕਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਨ, ਜਿਨ੍ਹਾਂ ਨੇ ਇਸ ਵੱਡੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਮੀਦ ਹੈ ਇਸੇ ਤਰ੍ਹਾਂ ਪੰਥ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਣਗੇ।